पंजाबी रेडियो यूएसए ਨੂੰ ਜੁੜੀਆਂ ਸਾਰੀਆਂ ਸਮੂਹ ਸੰਗਤਾਂ ਸਾਡੇ ਸੁਣਨ ਵਾਲੇ ਸਰੋਤੇ ਔਰ ਸੋਸ਼ਲ ਮੀਡੀਆ ਰਾਹੀਂ ਵੇਖਣ ਵਾਲੇ ਦਰਸ਼ਕ ਨੇ ਜਿਹੜੇ ਉਹਨਾਂ ਦਾ ਇੱਕ ਵਾਰ ਫਿਰ ਅਸੀਂ ਸਵਾਗਤ ਕਰਨੇ ਆ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿੱਚ। ਇਸ ਵੇਲੇ ਦੇਸ਼ਾਂ ਵਿਦੇਸ਼ਾਂ ਤੋਂ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਹ ਬਾਬੇ ਨਾਨਕ ਦੇ ਘਰ ਨਿੱਘ ਸਮੇਟਣ ਧਾਰਮਿਕ ਇਕੱਠ ਔਰ ਚਾਅ ਨੇ ਜਿਹੜੇ ਉਹ ਪੂਰੇ ਕਰਨ ਆਈਆਂ ਨੇ। ਸੋ ਇਸ ਵੇਲੇ ਵੀ ਕੁਝ ਜੀ ਨੇ ਸਾਡੇ ਨਾਲ ਨੇ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਂ ਦੱਸਣਾ? ਕੁਲਬੀਰ ਕੌਰ। ਕਿੱਥੋਂ ਆਉਣਾ ਹੋਇਆ? ਅਸੀਂ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਕਿੱਥੋਂ? ਕੈਲੀਫੋਰਨੀਆ ਜੀ, ਅਸੀਂ ਸਟਾਰਟਨ ਕੈਲੀਫੋਰਨੀਆ ਤੋਂ। ਅੱਛਾ ਜੀ, ਆਪਾਂ ਵੀ ਕੈਲੀਫੋਰਨੀਆ ਤੋਂ ਆ ਔਰ ਇਹ ਬੜਾ ਇੱਕ ਚਾਅ ਜਿਹਾ ਮਹਿਸੂਸ ਹੋਇਆ ਕਿ ਘਰ ਦੇ ਜੀ ਹੀ ਲੱਭ ਗਏ। ਤੇ ਪੰਜਾਬੀ ਰੇਡੀਓ ਯੂਐਸਏ ਸੁਣਦਾ ਮੇਰਾ ਖਿਆਲ ਇਤਫਾਕ ਹੋਇਆ। ਹਾਂਜੀ, ਬਹੁਤ ਸੁਣਦੇ ਹੈਗੇ, ਸਪੈਸ਼ਲੀ ਮੇਰੇ ਡੈਡ। ਉਹ ਤਾਂ ਜ਼ਰੂਰ ਖਬਰਾਂ ਨਾ ਹੋਣ ਤੇ ਉਹਨਾਂ ਨੂੰ ਤਾਂ ਰੋਟੀ ਨਹੀਂ ਪਚਦੀ ਹੈਗੀ। ਖਬਰ ਤੇ ਨਜ਼ਰ ਇਹ ਉਹਨਾਂ ਦਾ ਫੇਵਰੇਟ ਪ੍ਰੋਗਰਾਮ ਹੈਗਾ ਤੇ ਰੇਡੀਓ ਕਰਕੇ ਹੀ ਉਹਨਾਂ ਦਾ ਦਿਲ ਲੱਗਾ ਰਹਿੰਦਾ ਹੈ। ਇੱਕ ਵੱਡੀ ਸਪੋਰਟ ਹੈਗੀ ਉਹਨਾਂ ਵਾਸਤੇ, ਤਾਂ ਵੀ ਐਪਰੀਸ਼ੀਏਟ ਦਿਸ। ਲੋ ਜੀ, ਇਹ ਤਾਂ ਪੂਰੀ ਸਾਡੀ ਜਿਹੜੀ ਪ੍ਰੋਗਰਾਮਾਂ ਦੀ ਸਮਰੀ ਹੈ ਉਹਦੀ ਵੀ ਤਸਦੀਕ ਕਰ ਦਿੱਤੀ ਉਹਨਾਂ ਨੇ। ਅੱਛਾ, ਇਹ ਦੱਸੋ ਕਿ ਆਏ ਜੇ ਇੱਥੇ ਜੋ ਉਪਰਾਲੇ ਕੀਤੇ ਗਏ, ਜੋ ਨਿੱਘ ਪਿਆਰ ਮਹਿਸੂਸ ਕਰ ਰਹੇ ਜੇ ਪਬਲਿਕ ਦਾ, ਸਰਕਾਰ ਦਾ, ਉਸ ਬਾਰੇ ਕੀ ਵਿਚਾਰ ਨੇ? ਹਾਂਜੀ, ਅਸੀਂ ਪਬਲਿਕ ਦੇ ਵੱਲੋਂ ਤਾਂ ਅਸੀਂ ਜ਼ਰੂਰ ਕਹਾਂਗੇ ਕਿ ਪਬਲਿਕ ਬਹੁਤ ਪਿਆਰ ਦੇ ਰਹੀ ਹੈ, ਇੱਜ਼ਤ ਦੇ ਰਹੀ ਹੈ। ਕਿਤੇ ਵੀ ਬਾਹਰ ਜਾਈਏ ਤੇ ਪਬਲਿਕ ਕਹਿੰਦੀ ਹੈਗੀ ਹੈ ਕਿ ਨਹੀਂ, ਤੁਸੀਂ ਪੈਸੇ ਨਾ ਹੀ ਦਿਓ, ਚੀਜ਼ ਲੈ ਲਓ। ਆਟੋ ਰਿਕਸ਼ਾ ਤੇ ਕਿਤੇ ਬੈਠੀਏ ਤੇ ਕਹਿੰਦੇ ਨਹੀਂ, ਅਸੀਂ ਤੁਹਾਡੇ ਤੋਂ ਨਹੀਂ ਪੈਸੇ ਲੈਣੇ ਹੈਗੇ। ਤੇ ਜਿੱਦਾਂ ਸਰਕਾਰ ਦਾ ਕੰਮ ਹੈਗਾ, ਮੇਰਾ ਨਹੀਂ ਖਿਆਲ ਕਿ ਸਰਕਾਰ ਪੂਰੀ ਤਿਆਰ ਸੀਗੀ ਇੰਨੀ ਸੰਗਤ ਨੂੰ ਹੈਂਡਲ ਕਰਨ ਵਾਸਤੇ, ਕਿਉਂਕਿ ਕਾਫੀ ਕੋਸ਼ਿਸ਼ ਕੀਤੀ ਹੈ। ਪਰ ਮੇਰਾ ਖਿਆਲ ਹੈ ਉਹਨਾਂ ਦੀ ਉਮੀਦ ਤੋਂ ਸੰਗਤ ਵੱਧ ਹੈਗੀ ਆ ਤੇ ਇਸ ਕਰਕੇ ਥੋੜੀ ਦਿੱਕਤਾਂ ਜ਼ਰੂਰ ਆ ਰਹੀਆਂ ਹੈਗੀਆਂ। ਉਹਨਾਂ ਵਿੱਚ ਪਹਿਲੀ ਦਿੱਕਤ ਸਾਨੂੰ ਆਈ ਹੈਗੀ ਆ, ਮੇਰੇ ਡੈਡ ਵਾਸਤੇ ਵੀਲਚੇਅਰ ਦੀ ਦਿੱਕਤ ਆਈ ਹੈ। ਕਾਫੀ ਮੁਸ਼ਕਿਲ ਦੇ ਬਾਅਦ ਸਾਨੂੰ ਵੀਲਚੇਅਰ ਮਿਲੀ ਸੀਗੀ। ਤੇ ਇਦਾਂ ਦੇ ਹੋਰ ਥੋੜੀ ਬਾਥਰੂਮ ਦੀ ਵਗੈਰਾ ਦੀ ਹੋਰ ਥੋੜੀ ਬਹੁਤੀਆਂ ਹੈਗੀਆਂ, ਪਰ ਅਦਰਵਾਈਜ਼ ਓਵਰਆਲ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਕਿ ਅਸੀਂ ਇਸ ਧਰਤੀ ਤੇ ਆਏ ਹਾਂ, ਸਾਡੇ ਗੁਰੂ ਸਾਹਿਬ ਜੀ ਦਾ ਦਿਹਾੜਾ ਮਨਾਉਂਦੇ ਪਏ। ਬਹੁਤ ਚੰਗਾ ਲੱਗ ਰਿਹਾ ਹੈਗਾ। ਇਹ ਜਿਹੜਾ ਤੁਸੀਂ ਵੇਖ ਰਹੇ ਜੇ ਕਿ ਸਰਕਾਰ ਵੱਲੋਂ ਡੈਕੋਰੇਸ਼ਨ ਔਰ ਬਾਕੀ ਇਹ ਸਾਰੇ ਜਿਹੜੇ ਉਪਰਾਲੇ ਕੀਤੇ ਗਏ, ਜ਼ਾਹਿਰ ਆਉਣ ਲੱਗਿਆ ਤੁਹਾਡੇ ਵੀ ਜ਼ਿਹਨ 'ਚ ਸਕੈਚ ਹੋਏਗਾ ਕਿ ਉੱਥੇ ਨੇ ਜਿਹੜਾ ਮਾਹੌਲ ਇਹੋ ਜਿਹਾ ਹੋਏਗਾ, ਉਹੋ ਜਿਹਾ ਮਿਲਿਆ ਜਾਂ ਉਹਦੇ ਨਾਲੋਂ ਬਹੁਤਾ ਵਧੀਆ ਸਮਾਗਮ ਮਿਲਿਆ? ਹਾਂਜੀ, ਉਹਦੇ ਨਾਲੋਂ ਬਹੁਤ ਜ਼ਿਆਦਾ ਵਧੀਆ ਸਮਾਗਮ ਮਿਲਿਆ ਹੈਗਾ। ਬੜੀ ਖੁਸ਼ੀ ਹੋਈ। ਅਸੀਂ ਇੱਥੇ ਕੱਲ ਸ਼ਾਮਾਂ ਨੂੰ ਪਹੁੰਚੇ ਸੀਗੇ ਤੇ ਸਾਰੀ ਇੱਥੇ ਦੀ ਲਾਈਟਿੰਗ ਉੱਤੇ ਦੀ ਦੇਖ ਕੇ, ਸਾਫ਼ ਸਫਾਈ ਦੇਖ ਕੇ ਬੜਾ ਦਿਲ ਖੁਸ਼ ਹੋਇਆ। ਤੇ ਹੁਣ ਜਦੋਂ ਵਾਪਸ ਜਾਓਗੇ ਤਾਂ ਕੀ ਸੁਣਾ ਲੈ ਕੇ ਜਾਓਗੇ? ਅਸੀਂ ਕਵਾਂਗੇ ਆਪਣੇ ਸਿੱਖ ਭੈਣ ਭਰਾਵਾਂ ਨੂੰ ਜ਼ਰੂਰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸਾਲ ਦੇ ਵਿੱਚ ਹਰ ਵਾਰੀ ਨਨਕਾਣਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ। ਬੜੀ ਮਿਹਰਬਾਨੀ, ਤੁਸੀਂ ਕੁਝ ਸਮਾਂ ਦਿੱਤਾ ਔਰ ਬਹੁਤ ਮੇਰਾ ਨਾ ਚਾਅ ਖਿੜ ਜਿਹਾ ਪਿਆ ਕਿ ਘਰ ਦੇ ਜੀ ਨੇ ਜਿਹੜੇ ਉਹਨਾਂ ਨੇ ਵੀ ਨਿੱਘ ਪਿਆਰ ਸਮੇਟਿਆ। ਥੈਂਕ ਯੂ। ਥੈਂਕ ਯੂ ਜੀ। ਆਓ ਜੀ, ਤੁਸੀਂ ਥੋੜਾ ਜਿਹਾ ਗਾਂ ਆਵੋ। ਚਾਹ ਹੈ ਜਿਹੜੀ ਉਹ ਵੀ ਫੜੀ ਹੋਈ ਹੈ। ਕੀ ਨਾਂ ਪਹਿਲਾਂ ਤੇ ਦੱਸੋ ਆਪਣਾ? ਮੇਰਾ ਨਾਮ ਧਰਮਪਾਲ ਸਿੰਘ ਹੈ ਜੀ। ਧਰਮਪਾਲ ਜੀ, ਲੰਗਰ ਪਾਣੀ ਵੱਲੋਂ ਇਹ ਜਿਹੜੇ ਪ੍ਰਬੰਧ ਕੀਤੇ ਗਏ ਨੇ, ਇਸ ਬਾਰੇ ਕੀ ਵਿਚਾਰ ਨੇ ਤੁਹਾਡੇ? ਉਹ ਬਹੁਤ ਚੰਗੇ ਨੇ, ਸਾਰਿਆਂ ਨੂੰ ਲੰਗਰ ਮਿਲ ਰਿਹਾ ਹੈ ਤੇ ਸੇਵਾਦਾਰ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੇ ਨੇ। ਤੇ ਵੀਜ਼ਾ ਵੂਜ਼ਾ ਸਾਰਾ ਜਿਹੜਾ ਜਦੋਂ ਬੰਦੋਬਸਤ ਕੀਤਾ, ਪਲਾਨ ਕਰ ਲਿਆ ਕਿ ਹੁਣ ਜਾਣਾ ਆ, ਤੇ ਕੀ ਕੋਈ ਜ਼ਿਹਨ ਦੇ ਵਿੱਚ ਗੱਲਾਂ ਬਾਤਾਂ ਸੀ ਉਦੋਂ ਜਾਂ ਕੀ ਸੋਚ ਸੀਗੀ? ਔਰ ਆ ਕੇ ਇੱਥੇ ਜੋ ਕੁਝ ਵੇਖਿਆ ਪਰਖਿਆ ਜੋ ਨਜ਼ਰ ਆ ਰਿਹਾ ਹੈ, ਇਹਦੇ 'ਚ ਕੋਈ ਆਪਣੇ ਸ਼ਬਦ ਨੇ ਜਿਹੜੇ ਆਪ ਹੀ ਬਿਆਨ ਕਰ ਦਿਓ। ਜੋ ਅਸੀਂ ਦੇਖਿਆ ਬਹੁਤ ਚੰਗਾ ਪ੍ਰਬੰਧ ਹੈ, ਪਰ ਸਾਨੂੰ ਮੁਸ਼ਕਿਲ ਆਈ ਹੈ ਇੱਕ। ਜੀ ਕੀ? ਸਾਡੇ ਨਾਲ 90 ਈਅਰ ਓਲਡ ਮੇਰੇ ਫਾਦਰ ਇਨ ਲਾ ਹੈ, ਤਾਂ ਉਹਨਾਂ ਲਈ ਕਮਰੇ ਦੀ ਟਰਾਈ ਕਰਦੇ ਸੀ, ਕਮਰਾ ਨਹੀਂ ਮਿਲ ਸਕਿਆ। ਉਹਨਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਇਹ ਤਾਂ ਸਾਨੂੰ ਤੰਗੀ ਆਈ ਆ, ਹੋਰ ਤਾਂ ਕੋਈ। ਫਿਰ ਵੀ ਉਹਨਾਂ ਨੇ ਪ੍ਰਬੰਧ ਕਰ ਦਿੱਤਾ ਸਾਡਾ ਥੋੜਾ ਬਹੁਤਾ ਟੈਂਟ ਵਿੱਚ ਹੋ ਗਿਆ। ਹਾਂਜੀ, ਬਸ ਜੀ, ਯਾਰ ਕਿ ਜਦੋਂ ਵੀਜ਼ੇ ਖੋਲੇ, ਬਾਹਾਂ ਖੋਲੀਆਂ, ਪਿਆਰ ਖੋਲਿਆ, ਤੇ ਫਿਰ ਉਹ ਇੱਕ ਹੜ ਤੇ ਆਉਣਾ ਸੀਗਾ ਤੇ ਹੜ ਫਿਰ ਡੱਕਿਆ ਨਹੀਂ ਜਾਂਦਾ। ਇਹ ਫਿਰ ਤਿੱਤਰ ਪਿੱਤਰ ਸਾਰੇ ਬੰਦੋਬਸਤ ਹੋਣੇ ਹੀ ਸੀਗੇ। ਬਹਰਹਾਲ ਪਾਕਿਸਤਾਨੀ ਕੌਮ ਵੱਲੋਂ ਮਾਫੀ ਚਾਹੁੰਦੇ ਅਸੀਂ ਕਿ ਉਹ ਸੇਵਾ ਦੇ ਵਿੱਚ ਕੋਈ ਕਸਰ ਰਹਿ ਗਈ, ਕੋਈ ਸਰਕਾਰ ਵੱਲੋਂ ਉਪਰਾਲੇ ਰਹਿ ਗਏ। ਬਹਰਹਾਲ ਮੁਹੱਬਤਾਂ ਨੇ ਜਿਹੜੀਆਂ ਉਸੇ ਤਰ੍ਹਾਂ ਖੁੱਲੀਆਂ, ਉਹ ਕਬੂਲਿਆ ਜੀ। ਹਾਂਜੀ ਹਾਂਜੀ, ਮੁਹੱਬਤ ਬਹੁਤ ਵਧੀਆ ਕੰਮ। ਥੈਂਕ ਯੂ ਜੀ, ਬੜੀ ਮਿਹਰਬਾਨੀ ਕਿ ਤੁਸੀਂ ਕੁਝ ਸਮਾਂ ਦਿੱਤਾ ਔਰ ਮੈਂ ਤੁਹਾਡੇ ਨਾਲ ਗੱਲ ਕਰਨਾ ਹੈ ਔਰ ਕੁਝ ਵਿਚਾਰ ਵਟਾਂਦਰਾ ਕੀਤਾ। ਥੈਂਕ ਯੂ ਜੀ ਤੁਹਾਡਾ। ਲੋ ਜੀ, ਪੰਜਾਬੀ ਰੇਡੀਓ ਯੂਐਸਏ ਦੇ ਸੁਣਨ ਵਾਲੇ ਨੇ ਜਿਹੜੇ ਉਹ ਪੰਜਾਬੀ ਤੋਂ ਆਏ ਕੁਝ ਸਾਡੇ ਜਿਹੜੇ ਯਾਤਰੀ ਸਨ, ਉਹਨਾਂ ਦੇ ਨਾਲ ਗੱਲ ਹੋਈ ਹੈ, ਗੱਲਬਾਤ ਹੈ ਜਿਹੜੀ ਉਹਦੇ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ। ਕੁਝ ਹੋਰ ਜੀ ਵੀ ਹੈ ਨੇ, ਪਰ ਅਸੀਂ ਮਿਲਨੇ ਆ ਤੁਹਾਡੇ ਨਾਲ ਥੋੜੀ ਦੇਰ ਤੋਂ ਬਾਅਦ। ਮਸੂਦ ਮੱਲੀ ਫਿਲਹਾਲ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਆਪਣੇ ਸੁਣਨ ਵਾਲਿਆਂ ਲਈ ਔਰ ਸੋਸ਼ਲ ਮੀਡੀਆ ਰਾਹੀਂ ਦੇਖਣ ਵਾਲੇ ਦਰਸ਼ਕਾਂ ਲਈ ਇਹਨਾਂ ਦੇ ਨਾਲ ਹੀ ਮਿਲਨੇ ਆ ਕੁਝ ਲੰਮੇ ਬਾਅਦ। ਟਿਊਨ ਰੱਖਣਾ ਔਰ ਜੁੜੇ ਰਹਿਣਾ ਪੰਜਾਬੀ ਰੇਡੀਓ ਯੂਐਸਏ ਨਾਲ।